ਹੋ ਹੁਣ ਜਿਹੜਾ ਸਾਡੀ ਫਾਰਮ ਵਾਪਸ ਆਈ ਹੈ ਮੁੰਡਿਆਂ ਦੀ, ਇਹ ਵਰਲਡ ਕੱਪ ਵਿੱਚ ਵੀ ਇਸੇ ਤਰ੍ਹਾਂ ਪਰਫਾਰਮ ਕਰ ਪਾਣਗੇ ਤੁਹਾਡੀ ਨਜ਼ਰ ਵਿੱਚ? ਹਾਂਜੀ ਬਿਲਕੁਲ। ਸਭ ਤੋਂ ਪਹਿਲੇ ਤੇ ਜਿਹੜੀ ਗਿਆ ਨਾ ਪੂਰੀ ਕੌਮ ਨੂੰ, ਕ੍ਰਿਕਟ ਫੈਨ ਨੂੰ ਵਧਾਈਆਂ ਹੀ ਵਧਾਈਆਂ, ਕਿਉਂਕਿ ਨਵੰਬਰ ਜਿਹੜਾ ਹੈਗਾ ਨਾ ਸਾਡੇ ਵਾਸਤੇ ਬੜਾ ਹੀ ਖੁਸ਼ਕਿਸਮਤ ਰਿਹਾ ਸੀ। 4 ਇੰਟਰਨੈਸ਼ਨਲ ਜਿਹੜੇ ਗਏ ਨੇ ਟੂਰਨਾਮੈਂਟ ਜਿੱਤੇ, ਸੀਰੀਜ਼ ਜਿੱਤੀ, ਔਰ ਜਿੰਦੀ ਵਜ੍ਹਾ ਦੇ ਨਾਲ ਪੂਰੀ ਜਿਹੜੀ ਕੌਮ ਹੈ ਔਰ ਕ੍ਰਿਕਟ ਫੈਨ ਹੈ ਉਹ ਜਿਹੜੇ ਗਏ ਨੇ ਮੁਬਾਰਕਬਾਦ ਦੇ ਮੁਸਤਹਿਕ ਹੈਗੇ ਨੇ। ਔਰ तमाम ਜਿਹੜੇ ਸਾਡੇ ਸੀਨੀਅਰ ਤੇ ਜੂਨੀਅਰ ਖਿਡਾਰੀ ਉਹਨਾਂ ਨੇ ਜਿਹੜਾ ਬਿਹਤਰੀਨ ਕਾਰਕਰਦਗੀ ਦਿਖਾਈ ਤੇ ਜਿਹੜਾ ਸਾਡਾ ਸਬਜ਼ ਹਲਾਲੀ ਪਰਚਮ ਪੂਰੀ ਦੁਨੀਆ ਦੇ ਵਿੱਚ ਲਹਿਰਾਇਆ, ਤੇ ਮੈਂ ਸਮਝਦਾ ਹਾਂ ਕਿ ਖਿਡਾਰੀ ਵੀ ਮੁਬਾਰਕਬਾਦ ਦੇ ਮੁਸਤਹਿਕ ਹੈਗੇ ਨੇ। ਲੇਕਿਨ ਇਹ ਕਾਰਕਰਦਗੀ ਨਵੰਬਰ ਦੇ ਵਿੱਚ ਚਲੀ ਗਈ, ਅੱਗੇ ਹੋਣਾ ਆ ਗਿਆ ਦਸੰਬਰ ਦੇ ਬਾਅਦ ਜਿਹੜਾ ਅਗਲਾ ਸਾਲ ਹੋਣਾ ਉਹ ਸਾਡੇ ਵਾਸਤੇ ਬਹੁਤ ਹੀ ਕ੍ਰੂਸ਼ਲ ਹੈ। ਜਿਸ ਤਰੀਕੇ ਨਾਲ ਹੁਣ ਤੁਸੀਂ ਇਹ ਸਵਾਲ ਵੀ ਕੀਤਾ ਹੈ ਕਿ ਜਿਹੜੇ ਖਿਡਾਰੀ ਨੇ ਇਹੋ ਹੀ ਰਿਦਮ ਜਿਹੜਾ ਹੈਗਾ ਨਾ ਅੱਗੇ ਵੀ ਬਰਕਰਾਰ ਰੱਖਣਗੇ, ਕਿਉਂਕਿ ਅੱਗੇ ਪਾਕਿਸਤਾਨ ਕੋਲ ਸਭ ਤੋਂ ਵੱਡਾ ਜਿਹੜਾ ਚੈਲੰਜ ਹੈਗਾ ਉਹ ਹੈਗਾ ਹੈ ਸ਼੍ਰੀਲੰਕਾ ਤੇ ਜਿਹੜਾ ਇੰਡੀਆ ਦੇ ਵਿੱਚ ਹੋ ਰਿਹਾ 2020 ਵਰਲਡ ਕੱਪ, ਉਹ ਸਾਡੇ ਉਹਦੇ ਵਾਸਤੇ ਤਿਆਰੀ ਵੀ ਕਰ ਰਹੇ ਆ। ਔਰ ਜਿੰਦੇ ਵਜ੍ਹਾ ਦੇ ਨਾਲ ਜਨੂਬੀ ਅਫਰੀਕਾ ਦੀ ਟੀਮ ਵੀ ਆਈ ਸੀ, ਸ਼੍ਰੀਲੰਕਾ ਦੀ ਵੀ ਆਈ, ਜ਼ਿੰਬਾਬਵੇ ਦੀ ਟੀਮ ਵੀ ਆਈ, ਅਸੀਂ ਭਰਪੂਰ ਤਰੀਕੇ ਨਾਲ ਖੇਲੇ। ਤੇ ਹੁਣ ਜਿਹੜਾ ਹੈਗਾ ਨਾ ਜਿਹੜਾ ਆਖਰੀ ਜਦੋਂ ਸਾਹ ਮੁਲਕੀ ਸੀਰੀਜ਼ ਦਾ ਫਾਈਨਲ ਹੋ ਗਿਆ ਸੀ ਉਹਦੇ ਵਿੱਚ ਵੀ ਕਪਤਾਨ ਸੁਲਮਾਨ ਅਲੀ ਆਗਾ ਨੇ ਇੱਕ ਇਸ਼ਾਰਾ ਦੇ ਦਿੱਤਾ ਹੈਗਾ ਸੀ ਕਿ ਅਸੀਂ ਕਾਫੀ ਹੱਦ ਤੱਕ ਜਿਹੜੇ ਖਿਡਾਰੀ ਨੇ ਉਹਨਾਂ ਨੂੰ ਫਾਈਨਲ ਕਰ ਚੁੱਕੇ ਹੈਗੇ, ਇੱਕ ਦੋ ਹੋ ਸਕਦੇ ਹੈ ਕਹਿੰਦੇ ਦਿੱਲੀ ਆ ਸਕਦੀ ਹੈਗੀ ਹੈ। ਲੇਕਿਨ ਇੱਕ ਸਭ ਤੋਂ ਵੱਡੀ ਇੱਕ ਅਲਾਰਮਿੰਗ ਸਿਚੁਏਸ਼ਨ ਹੈਗੀ ਹੈ, ਜਿਹੜੇ ਪਾਕਿਸਤਾਨ ਕ੍ਰਿਕਟ ਟੀਮ ਦੇ ਗੈਰ ਮੁਲਕੀ ਕੋਚ ਹੈਗੇ ਨੇ ਮਾਈਕ ਹੈਸਨ, ਉਹ ਆਪਣੀ ਗਰਮੀਆਂ ਮਨਾਉਣ ਵਾਸਤੇ ਨਿਊਜ਼ੀਲੈਂਡ ਚਲੇ ਗਏ ਨੇ, ਆਪਣੀ ਫੈਮਿਲੀ ਦੇ ਨਾਲ ਉੱਥੇ ਗੁਜ਼ਾਰਨਗੇ। ਲੇਕਿਨ ਜਾਂਦੇ ਜਾਂਦੇ ਉਹ ਇੱਕ ਜਿਹੜਾ ਹੈਗਾ ਨਾ ਇੱਕ ਕਲੂ ਦੇ ਗਏ ਨੇ, ਪੰਜਾਬੀ ਚ ਕਹਿੰਦੇ ਨੇ ਸ਼ੁੱਧ ਨਹੀਂ ਛੱਡ ਕੇ ਹੈਗੇ ਨੇ ਕਿ ਸ਼ਾਦਾਬ ਖਾਨ ਜਿਹੜਾ ਹੈਗਾ ਜਿਹੜੇ ਕੌਮੀ ਟੀਮ ਦੇ ਵਾਈਸ ਕੈਪਟਨ ਹੈਗੇ ਸੀ, ਜੂਨ ਦੇ ਵਿੱਚ ਉਹਨਾਂ ਨੇ ਆਪਣਾ ਆਖਰੀ 2020 ਮੈਚ ਬੰਗਲਾਦੇਸ਼ ਦੇ ਖਿਲਾਫ ਖੇਲਿਆ ਸੀ, ਉਹਦੇ ਬਾਅਦ ਉਹ ਫਿਟਨੈਸ ਮਸਾਇਲ ਦਾ ਸ਼ਿਕਾਰ ਹੋ ਕੇ ਬਾਹਰ ਹੋ ਗਏ ਸੀ। ਉਹਨਾਂ ਨੂੰ ਵਿੱਚ ਨਾ ਸਿਰਫ ਲਿਆਉਣ ਦੀਆਂ ਗੱਲਾਂ ਹੋ ਰਹੀਆਂ ਨੇ ਬਲਕਿ ਇਹ ਵੀ ਕਿਹਾ ਜਾ ਰਿਹਾ ਹੈਗਾ ਕਿ ਉਹ ਡਾਇਰੈਕਟ ਟੀਮ ਦੇ ਵਿੱਚ ਕਪਤਾਨ ਆਣਗੇ। ਸਭ ਤੋਂ ਵੱਡੀ ਜ਼ਿਆਦਤੀ ਨਹੀਂ ਹੋਏਗੀ ਜੇ ਖਿਡਾਰੀ ਦਾ ਰੀਹੈਬ ਚੱਲ ਰਿਹਾ, ਫਿਟ ਵੀ ਨਹੀਂ ਹੈ ਨਾ ਉਹਦੀ ਪਰਫਾਰਮੈਂਸ ਹੈ, ਉਹਨੂੰ ਤੁਸੀਂ ਚੱਕ ਕੇ ਅਚਾਨਕ ਲੈ ਆਓਗੇ ਤੇ ਕਪਤਾਨ ਬਣਾ ਦੋਗੇ, ਤੇ ਮੁਹੰਮਦ ਨਵਾਜ਼ ਵਰਗਾ ਖਿਡਾਰੀ ਜਿਹੜਾ ਪਰਫਾਰਮ ਵੀ ਕਰਦਾ ਹੈ ਉਹਨੂੰ ਤੁਸੀਂ ਨਜ਼ਰਅੰਦਾਜ਼ ਕਰੋਗੇ, ਇਹ ਤੇ ਫਿਰ ਬੜੀ ਜ਼ਿਆਦਤੀ ਹੋ ਜਾਏਗੀ ਖਿਡਾਰੀਆਂ ਨਾਲ ਵੀ। ਅਸਰ ਇਹ ਜਿਹੜਾ ਮੁਫਾਸਬ ਹੈ ਜਿਹੜਾ ਤੁਸੀਂ ਕੁਐਸਚਨ ਰੇਜ਼ ਕੀਤਾ ਇਹ ਬਹੁਤ ਹੀ ਇੰਪੋਰਟੈਂਟ ਹੈਗਾ। ਪਾਕਿਸਤਾਨ ਕ੍ਰਿਕਟ ਬੋਰਡ ਨੂੰ ਵੀ ਸੋਚਣਾ ਚਾਹੀਦਾ ਹੈ। ਅਲਮੀਆ ਇਹ ਹੈਗਾ ਮਸਲਾ ਇਹ ਹੈਗਾ ਕਿ ਪਾਕਿਸਤਾਨ ਕ੍ਰਿਕਟ ਬੋਰਡ ਸੀਰੀਜ਼ ਟੂ ਸੀਰੀਜ਼ ਕਪਤਾਨ ਦਾ ਅਨਾਉਂਸ ਕਰਦਾ ਹੈਗਾ। ਇਹਨਾਂ ਨੂੰ ਚਾਹੀਦਾ ਸੀ, ਕਿਉਂਕਿ 2020 ਵਰਲਡ ਕੱਪ ਬਹੁਤ ਹੁਣ ਕਰੀਬ ਹੈ, ਬਾਕਾਇਦਾ ਸ਼ਡਿਊਲ ਵੀ ਅਨਾਉਂਸ ਹੋ ਗਿਆ ਹੈ। ਤੁਹਾਨੂੰ ਪਤਾ ਹੈਗਾ ਕਿ 7 ਫਰਵਰੀ ਤੋਂ ਸ਼ੁਰੂ ਹੋ ਕੇ 8 ਮਾਰਚ ਤੱਕ ਜਿਹੜਾ ਹੈਗਾ ਨਾ ਇਹ ਵਰਲਡ ਕੱਪ ਖੇਲਿਆ ਜਾਏਗਾ। ਤਾਂ ਹੁਣ ਸਾਡੇ ਕੋਲ ਦਿਨ ਕਿੰਨੇ ਕੁ ਬਚੇ ਗਏ, ਲਿਹਾਜ਼ਾ ਇਹਨਾਂ ਨੇ ਬਹੁਤ ਪਹਿਲੇ ਸਹਿਬ ਮੁਲਕੀ ਜਿਹੜੀ ਸੀਰੀਜ਼ ਸ਼ੁਰੂ ਹੋ ਜਦੋਂ ਇਹਨਾਂ ਨੇ ਟੀਮ ਅਨਾਉਂਸ ਕੀਤੀ ਸੀ ਉਸ ਵਕਤ ਹੀ ਕਿਹਾ ਦਿੱਤਾ ਜਾਣਾ ਚਾਹੀਦਾ ਸੀ ਕਿ ਇਹ ਜਿਹੜਾ ਕਪਤਾਨ ਹੋਏਗਾ ਇਹ ਵਰਲਡ ਕੱਪ 2020 ਵਰਲਡ ਕੱਪ ਤੱਕ ਹੋਏਗਾ। ਲੇਕਿਨ ਸੀਰੀਜ਼ ਟੂ ਸੀਰੀਜ਼ ਚੱਲਿਆ ਜਾ ਰਿਹਾ, ਇਹਦੀ ਵਜ੍ਹਾ ਦੇ ਨਾਲ ਪਲੇਅਰ ਪੋਲਿਟਿਕਸ ਦਾ ਆਗਾਜ਼ ਹੁੰਦਾ ਹੈ। ਜਿਹੜਾ ਹੈਗਾ ਨਾ ਕਪਤਾਨ ਉਹਨੂੰ ਵੀ ਕੌਨਫੀਡੈਂਸ ਨਹੀਂ ਹੁੰਦਾ ਕਿ ਆਇਆ ਕਿ ਮੈਂ ਪਤਾ ਨਹੀਂ ਅਗਲੀ ਸੀਰੀਜ਼ ਦੇ ਵਿੱਚ ਕਪਤਾਨ ਹੋਵਾਂਗਾ ਜਾਂ ਨਾ ਹੋਵਾਂਗਾ। ਹੁਣ ਫਿਰ ਉਹੀ ਨਵੀਂ ਫਿਰ ਮੈਂ ਕਹਾਂਗਾ ਸ਼ੁੱਧੀ ਕਰ ਦਿੱਤੀ ਗਈ ਹੈਗੀ ਹੈ ਕਿ ਸ਼ਾਦਾਬ ਖਾਨ ਡਾਇਰੈਕਟ ਟੀਮ ਦੇ ਵਿੱਚ ਕੈਪਟਨ ਆ ਰਿਹਾ। ਸ਼ਾਦਾਬ ਖਾਨ ਇਸਲਾਮਾਬਾਦ ਯੂਨਾਈਟਿਡ ਦੇ ਕੈਪਟਨ ਨੇ, ਇਹ ਹੋ ਸਕਦਾ ਹੈ ਕਿ ਉਹਨਾਂ ਦੇ ਜ਼ਿਆਦਾ ਲਾਡਲੇ ਹਨ ਮਾਈਕ ਹੈਸਨ ਦੇ, ਉਹ ਜ਼ਿਆਦਾ ਉਹਨਾਂ ਨੂੰ ਪਸੰਦ ਕਰਦੇ ਨੇ, ਇਹ ਵੀ ਫੈਕਟਰ ਹੋ ਸਕਦਾ ਹੈ। ਹਾਂਜੀ ਬਿਲਕੁਲ ਹੋ ਸਕਦਾ ਹੈ, ਕਿਉਂਕਿ ਬਿਲਕੁਲ ਫੇਵਰਟ ਹੈਗੇ ਨੇ ਇਸਲਾਮਾਬਾਦ ਯੂਨਾਈਟਿਡ ਦੇ। ਜਦੋਂ ਮਾਈਕ ਹੈਸਨ ਉਸ ਵਕਤ ਕੋਚ ਹੈਗੇ ਸੀ ਔਰ ਪਤਾ ਹੈ ਕਿ ਸ਼ਾਦਾਬ ਖਾਨ ਕਪਤਾਨ ਨੇ ਇਸਲਾਮਾਬਾਦ ਯੂਨਾਈਟਿਡ ਦੇ, ਔਰ ਸੁਲਮਾਨ ਅਲੀ ਆਗਾ ਜਿਹੜੇ T20 ਟੀਮ ਦੇ ਕਪਤਾਨ ਨੇ ਉਹਨਾਂ ਦੇ ਅੰਡਰ ਖੇਲਦੇ ਹੈਗੇ ਨੇ, ਠੀਕ ਹੈ ਨਾ। ਤੇ ਲਿਹਾਜ਼ਾ ਉਹਨਾਂ ਨੂੰ ਸੌਫਟ ਕਾਰਨਰ ਹੈ ਔਰ ਬੜੇ ਬੜੇ ਜਵਾਜ਼ ਪੈਦਾ ਕੀਤੇ ਜਾ ਰਹੇ ਹੈਗੇ ਨੇ। ਉਹ ਜਵਾਜ਼ ਕੀ ਹੈਗੇ ਨੇ, ਜਿਹੜਾ ਹੈਗਾ ਨਾ ਬੜਾ ਉਹ ਅਟੈਕ ਕਰਕੇ ਖੇਲਦਾ ਹੈ, ਚੌਥੇ ਪੰਜਵੇਂ ਛੇਵੇਂ ਤੇ ਵੀ, ਔਰ ਬੋਲਿੰਗ ਵੀ ਉਹਦੀ ਬਹੁਤ ਅੱਛੀ ਹੁੰਦੀ ਹੈ। ਔਰ ਕਿਹਾ ਜਾਂਦਾ ਹੈ ਕਿ ਇਹ ਜਿਹੜੇ ਸੁਲਮਾਨ ਅਲੀ ਆਗਾ ਦੀ ਕਪਤਾਨੀ ਦੇ ਵਿੱਚ ਜਿਹੜੇ ਕਾਫੀ ਜਿਹੜੇ ਹੈਗੇ ਨੇ ਕੁਐਸਚਨ ਮਾਰਕ ਹੈਗੇ ਨੇ, ਅਬਾਨ ਹੈਗੇ ਨੇ। ਮੇਰਾ ਇਹ ਸਵਾਲ ਹੈਗਾ ਅਗਰ ਸੁਲਮਾਨ ਅਲੀ ਆਗਾ ਕਪਤਾਨ ਅਗਰ ਅੱਛਾ ਨਹੀਂ ਹੈਗਾ ਤਾਂ ਏਸ਼ੀਆ ਕੱਪ ਦੇ ਵਿੱਚ ਕਿਵੇਂ ਟੀਮ ਫਾਈਨਲ ਖੇਲ ਗਈ? ਅਗਰ ਇਹ ਅੱਛਾ ਕਪਤਾਨ ਨਹੀਂ ਹੈਗਾ ਤਾਂ ਫਿਰ ਅਸੀਂ ਇਹ ਜਿਹੜੀ ਸਹਿ ਮੁਲਕੀ ਸੀਰੀਜ਼ ਹੈ ਇਹ ਅਸੀਂ ਕਿਵੇਂ ਜਿੱਤ ਗਏ? ਅਗਰ ਇਹ ਅੱਛਾ ਕਪਤਾਨ ਨਹੀਂ ਹੈਗਾ ਤਾਂ ਜਨੂਬੀ ਅਫਰੀਕਾ ਦੇ ਖਿਲਾਫ ਅਸੀਂ ਜਿਹੜੇ ਗਏ ਨਾ ਸੀਰੀਜ਼ ਕਿਵੇਂ ਜਿੱਤ ਗਏ? ਅੱਛਾ ਮੈਂ ਇਹ ਦੱਸਾਂਗਾ ਕਿ ਜਿਹੜਾ ਸੁਲਮਾਨ ਅਲੀ ਆਗਾ ਦੀ ਮਿਸਾਲ ਉਹੀ ਚੀਨੀ ਵਾਲੀ ਹੈਗੀ ਹੈ ਕਿ ਇਹਨੂੰ ਅਸੀਂ ਖਾਣੇ ਵੀ ਹੈਗੇ, ਇਸਤੇਮਾਲ ਵੀ ਕਰਨੇ ਆ ਤੇ ਨਾਲੇ ਵੀ ਕਹਿੰਦੇ ਆ ਕਿ ਜਿਹੜੀ ਚੀਨੀ ਇਨਸਾਨੀ ਜਿਸਮ ਵਾਸਤੇ ਜਿਹੜੀ ਹੈਗੀ ਨਾ ਜ਼ਹਿਰ ਹੈਗੀ। ਇਸ ਤਰ੍ਹਾਂ ਇਹਦਾ ਡਬਲ ਪਾਲਿਸੀ ਨਹੀਂ ਹੋਣੀ ਚਾਹੀਦੀ। ਅਗਰ ਤੁਸੀਂ ਵਿਨਿੰਗ ਕੰਬੀਨੇਸ਼ਨ ਨੂੰ ਛੇੜੋਗੇ ਤਾਂ ਅੱਗੇ ਜਾ ਕੇ ਬਹੁਤ ਜ਼ਿਆਦਾ ਮਸਲੇ ਮਸਾਇਲ ਹੋ ਸਕਦੇ ਨੇ। ਹਾਂ, ਅਗਰ ਤੁਸੀਂ ਫਿਰ ਤੁਹਾਨੂੰ ਕਹਿ ਰਿਹਾ ਸ਼ਾਦਾਬ ਖਾਨ ਦੀ ਹਾਲੀ ਟੀਮ 'ਚ ਜਗ੍ਹਾ ਹੀ ਨਹੀਂ ਪਾਉਂਦੀ, ਕਿਉਂਕਿ ਜੂਨ ਦੇ ਬਾਅਦ ਉਹ ਜਿਹੜੇ ਹੈਗੇ ਨੇ ਨਾ ਉਹਨੇ ਕੋਈ ਬਾਕਾਇਦਾ ਤੌਰ ਤੇ ਕੋਈ ਟ੍ਰੇਨਿੰਗ ਕੀਤੀ ਹੈਗੀ ਹੈ
ਤੇ ਤੁਸੀਂ ਉਹਨੂੰ ਕਪਤਾਨ ਬਣਾਉਣ ਦਾ ਸੋਚ ਰਹੇ ਜੇ, ਅਗਰ ਉਹਨੂੰ ਟੀਮ ਦੇ ਵਿੱਚ ਲੈ ਕੇ ਹੀ ਆਣਾ ਹੈ ਬਤੌਰ ਮੈਂਬਰ, ਕਪਤਾਨ ਦੀ ਗੱਲ ਨਹੀਂ ਮੈਂ ਕਰ ਰਿਹਾ, ਲੈ ਕੇ ਆਣਾ ਹੈ ਤੇ ਕਮ ਸੇ ਕਮ 1-2 ਮੈਚ ਉਹਨੂੰ ਪਹਿਲੇ ਖਿਲਾਓ। ਹੁਣ ਅਸੀਂ ਚੂੰਕਿ 2020 ਜਿਹੜੇ ਹੈਗੇ ਨੇ ਨਾ, ਸ਼੍ਰੀਲੰਕਾ ਦੇ ਵਿੱਚ ਜਾ ਕੇ ਅਸੀਂ 3 ਮੈਚ ਖੇਲੇ ਨੇ, ਉਹਦੇ ਬਾਅਦ 3 ਮੈਚ ਅਸੀਂ ਆਸਟ੍ਰੇਲੀਆ ਦੇ ਨਾਲ ਵੀ ਖੇਲੇ ਨੇ, ਸਾਡੇ ਕੋਲੇ 6 ਮੈਚ ਬਚੇ ਨੇ 2020 ਵਰਲਡ ਕੱਪ ਤੇ। ਇਹਦੇ ਵਿੱਚ ਹੀ ਅਸੀਂ ਅਗਰ ਕੋਈ ਥੋੜਾ ਬਹੁਤ ਅਗਰ ਕਮੀ ਪੇਸ਼ੀ ਜਿਹੜੀ ਹੈਗੀ ਹੈ ਨਾ ਉਹਦੇ ਵਿੱਚ ਕੀਤੀ ਜਾ ਸਕਦੀ ਹੈ। ਸ਼ਾਦਾਬ ਖਾਨ ਬਤੌਰ ਪਲੇਅਰ ਆ ਸਕਦਾ, ਲੇਕਿਨ ਜਿਸ ਤਰੀਕੇ ਨਾਲ ਕੁਐਸਚਨ ਰੇਜ਼ ਕੀਤਾ ਸੀ, ਅਗਰ ਸ਼ਾਦਾਬ ਖਾਨ ਟੀਮ ਦੇ ਵਿੱਚ ਆਉਂਦਾ ਹੈ ਤੇ ਤੁਸੀਂ ਕੱਢੋਗੇ ਕਿਹਨੂੰ? ਅੱਛਾ ਸਲੀਮੀ ਸਾਹਿਬ, ਇਹ ਵੀ ਕਿਹਾ ਜਾ ਰਿਹਾ ਹੈ ਦਸੰਬਰ ਵਿੱਚ ਬਿਗ ਬੈਸ਼ ਆ ਰਹੀ ਹੈ, ਬਾਬਰ ਵੀ ਖੇਡਣ ਜਾ ਰਹੇ ਨੇ, ਰਿਜ਼ਵਾਨ ਵੀ, ਸ਼ਾਹੀਨ ਵੀ, ਤੇ ਇਹ ਤੁਹਾਨੂੰ ਲੱਗਦਾ ਹੈ ਕਿ ਜ਼ਿਆਦਾ ਜ਼ਰੂਰੀ ਹੈ ਖੇਡਣਾ? ਸੈਂਟਰਲ ਕੰਟਰੈਕਟ ਤੋਂ ਲੱਖਾਂ ਰੁਪਏ ਖਿਡਾਰੀ ਕਮਾਉਂਦੇ ਨੇ, ਇਹਨਾਂ ਦਾ ਫੋਕਸ ਜ਼ਿਆਦਾ T20 ਵਰਲਡ ਕੱਪ ਵਿੱਚ ਹੋਣਾ ਚਾਹੀਦਾ, ਤੁਸੀਂ ਸਮਝਦੇ ਹੋ? ਸਰ ਵਫਾਦ ਸਾਹਿਬ, ਇਹ ਵੀ ਤੁਹਾਡਾ ਬਹੁਤ ਵੱਡਾ ਸਵਾਲ ਹੈਗਾ ਕਿ ਪਾਕਿਸਤਾਨ ਕ੍ਰਿਕਟ ਜਿਹੜੀ ਪਾਲਿਸੀਆਂ ਨੇ ਨਾ ਉਹਦੇ ਵਿੱਚ ਕੰਸਿਸਟੈਂਸੀ ਨਜ਼ਰ ਨਹੀਂ ਆ ਰਹੀ। ਤੁਸੀਂ ਜਿਹੜਾ ਹੋ ਗਿਆ ਖਿਡਾਰੀ ਤਾਂ ਸਾਡੇ ਵਾਸਤੇ ਮਸਲਾ ਹੋ ਜਾਏਗਾ ਅੱਗੇ ਜਾ ਕੇ। ਸਰ ਮੈਂ ਉਹ ਦੱਸਣ ਲੱਗਾ ਵਾਂ ਕਿ 7 ਖਿਡਾਰੀ ਜਿਹੜੇ ਹੈਗੇ ਨੇ ਉਹਨਾਂ ਨੂੰ ਤੁਸੀਂ ਬਿਗ ਬੈਸ਼ ਵਾਸਤੇ ਬਾਕਾਇਦਾ NOC ਜਾਰੀ ਕੀਤੇ ਨੇ। ਅਗਰ ਜਦੋਂ ਤੁਸੀਂ ਅਕਤੂਬਰ ਦੇ ਵਿੱਚ NOC ਜਾਰੀ ਕੀਤੇ ਸੀ, ਉਸ ਤੋਂ ਕੁਝ ਹਫ਼ਤੇ ਪਹਿਲੇ ਹੀ ਤੁਸੀਂ ਪੂਰੀ ਦੁਨੀਆ ਦੇ ਵਿੱਚ ਜਿਹੜੀ ਗੈਰ ਮੁਲਕੀ ਲੀਗਾਂ ਹੋ ਰਹੀਆਂ ਸੀ, ਤੁਸੀਂ तमाम ਪਲੇਅਰਾਂ ਨੂੰ ਇਹਨਾਂ ਤੇ ਆਰਜ਼ੀ ਪਾਬੰਦੀ ਲਾ ਦਿੱਤੀ ਸੀ। ਉਸ ਨੂੰ ਤੁਸੀਂ ਪਾਬੰਦੀ ਲਾ ਦਿੱਤੀ, 5 ਹਫ਼ਤਿਆਂ ਦੇ ਬਾਅਦ ਹੀ ਇਹ ਕੀ ਹੋ ਸਕਦਾ ਕਿ ਤੁਸੀਂ ਪਲੇਅਰਾਂ ਕੋਲੋਂ ਡਰ ਗਏ ਜੇ? ਜਾਂ ਇਹਨਾਂ ਦੀ ਪਾਲਿਸੀ ਕੀ ਹੈਗੀ ਕਿ ਇੱਕ ਤਰਫੋਂ ਤੁਸੀਂ ਰੋਕਦੇ ਜੇ, ਦੂਸਰੀ ਤਰਫੋਂ ਜਿਹੜਾ ਹੈਗਾ ਤੁਸੀਂ ਉਹਨਾਂ ਨੂੰ ਇਜਾਜ਼ਤ ਦਿੰਦੇ ਜੇ? ਔਰ ਸਭ ਤੋਂ ਵੱਡੀ ਜਿਹੜੀ ਗੱਲ ਹੈ, 7 ਪਲੇਅਰ ਜਿਹੜੇ ਹੈਗੇ ਨੇ, ਬਾਬਰ ਆਜ਼ਮ ਵੀ ਹੈ, ਰਿਜ਼ਵਾਨ ਵੀ, ਸ਼ਾਹੀਨ ਅਫਰੀਦੀ ਔਰ ਹਸਨ ਅਲੀ ਵੀ, ਜ਼ਿਆਦਾਤਰ ਉਹ ਪਲੇਅਰ ਹੈਗੇ ਨੇ ਜਿਹੜੇ 2020 ਵਰਲਡ ਕੱਪ ਦੇ ਵਿੱਚ ਕੌਮੀ ਸਕੁਆਡ ਦਾ ਹਿੱਸਾ ਬਣ ਸਕਦੇ ਨੇ। ਔਰ ਅਗਰ ਇਹ ਬਿਗ ਬੈਸ਼ ਲੀਗ ਖੇਲਣ ਜਾਂਦੇ ਨੇ, ਤੁਹਾਨੂੰ ਪਤਾ ਹੈਗਾ ਕਿ 14 ਦਸੰਬਰ ਤੋਂ ਚੁੱਕੇ ਸ਼ੁਰੂ ਹੋ ਰਹੀ ਹੈ ਔਰ ਮੇਰੇ ਖਿਆਲ 25 ਜਨਵਰੀ ਤੱਕ ਜਾਰੀ ਰਹੇਗੀ। ਇਹ ਬੜਾ ਇਹ ਕੰਮ ਹੈਗਾ ਹੈ ਬੇਸਿਕਲੀ ਇੱਥੇ ਬੈਠ ਕੇ ਟੀਮ ਦੇ ਨਾਲ ਬੈਠ ਕੇ ਜਿਹੜਾ ਹੈਗਾ ਨਾ ਤਿਆਰੀ ਕਰਨ ਦਾ, ਮੈਚ ਖੇਲਣ ਦਾ, ਇੰਟਰਨੈਸ਼ਨਲ ਟੀਮਾਂ ਦੇ ਨਾਲ ਮੈਚ ਖੇਲਣ ਦਾ। ਅਗਰ ਤੁਸੀਂ ਉੱਥੇ ਚਲੇ ਜਾਓਗੇ, ਖੁਦਾ ਨਾ ਖਾਸਤਾ ਅਗਰ ਉੱਥੇ ਕੋਈ ਇੰਜਰੀ ਮਸਲੇ ਮਸਾਇਲ ਹੋ ਗਏ ਤੇ ਫਿਰ ਕੌਣ ਜਿਹੜਾ ਨਾ ਹੁੰਦਾ? ਅਗਰ ਬਾਬਰ ਆਜ਼ਮ ਹੋ ਜਾਂਦਾ ਹੈ, ਸ਼ਾਹੀਨ ਅਫਰੀਦੀ ਹੋ ਜਾਂਦਾ ਹੈ, ਰਿਜ਼ਵਾਨ ਜਾਂ ਕੋਈ ਹੋਰ ਹੈ ਇਸ ਤਰੀਕੇ ਨਾਲ ਵੱਡਾ ਪਲੇਅਰ ਉੱਥੇ ਅਗਰ ਇੰਜਰਡ ਹੋ ਜਾਂਦਾ ਹੈ, ਉਹਦਾ ਜਿਹੜਾ ਖਮਿਆਜ਼ਾ ਤੇ ਲਾਉਂਦੇ ਸਾਰਾ ਮੁਲਕ ਨੂੰ ਤੇ ਕ੍ਰਿਕਟ ਫੈਨ ਨੂੰ ਤੇ ਪਾਕਿਸਤਾਨ ਕ੍ਰਿਕਟ ਟੀਮ ਨੂੰ ਸਾਰਿਆਂ ਨੂੰ ਭੁਗਤਣਾ ਪਏਗਾ। ਔਰ ਸਭ ਤੋਂ ਵੱਡੀ ਜਿਹੜੀ ਗੱਲ ਹੈ, ਮੈਂ ਤੁਹਾਨੂੰ ਇੱਕ ਛੋਟੀ ਜਿਹੀ ਮਿਸਾਲ ਕੋਟ ਕਰਨ ਲੱਗਾ ਵਾਂ। ਅਬਦੁਲ ਕਾਦਰ ਮੇਰੇ ਮੈਂ ਉਸ ਤੋਂ ਵੱਡਾ ਮੈਂ ਸਮਝਦਾ ਵਾਂ ਕਿ ਕੋਈ ਲੈਗ ਸਪਿਨਰ ਪੂਰੀ ਦੁਨੀਆ ਦੇ ਵਿੱਚ ਹੀ ਨਹੀਂ ਆਇਆ ਹੈਗਾ। ਉਹਨਾਂ ਨੂੰ ਸਾਰੀ ਜ਼ਿੰਦਗੀ 18 ਸਾਲ ਉਹਨਾਂ ਨੇ ਪਾਕਿਸਤਾਨ ਕ੍ਰਿਕਟ ਟੀਮ ਦੀ ਜਿਹੜੀ ਹੈ ਨਾ ਭਰਪੂਰ ਤਰੀਕੇ ਨਾਲ ਉਹਨਾਂ ਨੇ ਨੁਮਾਇੰਦਗੀ ਕੀਤੀ ਹੈ, ਕਿਆਦਤ ਵੀ ਕੀਤੀ ਹੈ। ਉਹਨਾਂ ਨੂੰ ਸਾਰੀ ਜ਼ਿੰਦਗੀ ਉਹਨਾਂ ਨੇ ਕਦੀ ਵੀ ਲੀਗ ਨਹੀਂ ਸੀ, ਇੰਟਰਨੈਸ਼ਨਲ ਲੀਗ ਨਹੀਂ ਸੀ खेली। ਹਾਲਾਂਕਿ ਉਸ ਵਕਤ ਉਹਨਾਂ ਨੂੰ तमाम ਜਿਹੜੀਆਂ ਵੱਡੀਆਂ ਲੀਗਾਂ ਔਰ ਕਸ਼ਿਸ਼ ਜਿਹੜੀ ਹੈਗੀਆਂ ਸੀ ਆਪਣਾ ਲੀਗਾਂ ਦੇ ਵਿੱਚ ਉਹਨਾਂ ਨੂੰ ਬਾਕਾਇਦਾ ਤੌਰ ਤੇ ਬੁਲਾਇਆ ਜਾਂਦਾ ਸੀ, ਲੇਕਿਨ ਉਹ ਨਹੀਂ ਸੀ ਜਾਂਦੇ। ਮੈਂ ਵੀ ਇੱਕ ਦਫਾ ਪੁੱਛਿਆ ਸੀ, ਮੈਂ ਕਿਹਾ ਅਗਰ ਭਾਈ ਤੁਸੀਂ ਕਿਉਂ ਨਹੀਂ ਜਾਂਦੇ, ਕੀ ਪ੍ਰੋਬਲਮ ਹੈਗੀ ਹੈ? ਪੈਸਾ ਆਂਦਾ ਕਿਹਨੂੰ ਬੁਰਾ ਲੱਗਦਾ ਹੈਗਾ? ਕਹਿੰਦੇ ਨੇ ਕਿ ਮੀਆਂ ਸਾਹਿਬ ਨਹੀਂ, ਮੇਰੇ ਵਾਸਤੇ ਸਭ ਤੋਂ ਪਹਿਲੇ ਪਾਕਿਸਤਾਨ ਹੈਗਾ, ਸਾਰਿਆਂ ਤੋਂ ਪਹਿਲੇ ਮੈਂ ਪਾਕਿਸਤਾਨ ਦੇਖਣਾ ਵਾ। ਅਗਰ ਮੈਂ ਉੱਥੇ ਜਾਣਾ ਵਾ, ਉਹ ਮੇਰੇ ਕੋਲ ਜਿਹੜੀ ਗੌਰ ਗਿਫਟਡ ਚੀਜ਼ਾਂ ਹੈਗੀਆਂ ਨੇ, ਉੱਥੇ ਜਿਹੜੀ ਮੇਰੀ ਤਕਨੀਕ ਸੇ ਮੇਰੀ ਗੁਗਲੀ ਹੈਗੀ ਹੈ, ਹੋਰ ਮੇਰੀਆਂ ਜਿਹੜੀ ਹੈਗੀਆਂ ਨੇ, ਉਹ ਜਿਹੜੇ ਬੜੇ ਸਿਆਣੇ ਹੁੰਦੇ ਨੇ, ਉਹ ਤੁਹਾਨੂੰ ਜਿਵੇਂ ਤੁਸੀਂ ਕਿਹਾ ਕਿ